ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 6 ਜਨਵਰੀ 2021 22 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ 6 ਜਨਵਰੀ ਦੇ ਦਿਨ 31 ਸਾਲ ਪਹਿਲਾਂ ਸਿੱਖ ਕੌਮ ਦੇ ਮਹਾਨ ਯੋਧਿਆਂ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਜੀ ਨੂੰ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦੇ ਕੇ ਜਿਹੜਾ ਹੈ ਸ਼ਹੀਦ ਕੀਤਾ ਗਿਆ ਸੀ। ਸੋ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਨੇ ਜੋ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ, ਜਿਸ ਨੇ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਟੈਂਕਾਂ ਤੋਪਾਂ ਦੇ ਨਾਲ ਜਿਹੜਾ ਉਹ ਹਮਲਾ ਕੀਤਾ ਸੀ। ਸੋ ਵਿਊਅਰਸ, ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹ ਅਸੀਂ ਜਿਹੜੇ ਇਹ ਸ਼ਹੀਦ ਨੇ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਭਾਈ ਕੇਰ ਸਿੰਘ ਜੀ ਤੇ ਅਲੋਕਾਰ ਸੁਹਾਗਨ ਬੀਬੀ ਸੁਰਿੰਦਰ ਕੌਰ ਜੀ ਦੇ ਦੀ ਯਾਦ ਨੂੰ ਜਿਹੜੀ ਆਪਾਂ ਉਹ ਸਮਰਪਿਤ ਕਰਦੇ ਹਾਂ, ਜੋ ਅੱਜ ਦਾ ਸਾਡਾ ਪ੍ਰੋਗਰਾਮ ਹੈ। ਸੋ ਹੁਣ ਆਪਾਂ ਆਪਣੇ ਜੋ ਅੱਜ ਦਾ ਵਿੱਚ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਵਿਚਾਰਿਆ ਜਾਣ ਵਾਲਾ ਪਹਿਲਾ ਅਹਿਮ ਇਸ਼ੂ ਹੈ ਉਸ ਵੱਲ ਵਧਦੇ ਹਾਂ ਕਿ ਕਿਸ ਤਰ੍ਹਾਂ ਅੱਜ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਜਮਹੂਰੀਅਤ ਦਾ ਜਿਹੜਾ ਜਲੂਸ ਹੈ ਉਹ ਨਿਕਲਿਆ, ਜਦੋਂ ਕਿ ਟਰੰਪ ਦੇ ਸੱਦੇ ਤੇ ਵਾਸ਼ਿੰਗਟਨ ਆਏ ਵਿਖਾਵਾਕਾਰੀਆਂ ਨੇ ਅਮਰੀਕਨ ਕੈਪੀਟਲ ਹਿੱਲ ਤੇ ਕਬਜ਼ਾ ਕਰਕੇ ਕਈ ਘੰਟੇ ਹਿੰਸਕ ਕਾਰਵਾਈਆਂ ਕੀਤੀਆਂ। ਇਸ ਵੇਲੇ ਜੋ ਵਾਸ਼ਿੰਗਟਨ ਡੀਸੀ ਹੈ ਇਸ ਵਿੱਚ ਕਰਫਿਊ ਲੱਗਿਆ ਹੋਇਆ ਹੈ। ਦੁਨੀਆ ਭਰ ਦੇ ਲੀਡਰਾਂ ਨੇ ਇਸ ਦੀ ਜਿਹੜੀ ਹੈ ਉਹ ਨਿਖੇਧੀ ਕੀਤੀ ਹੈ। ਵਿਊਅਰਸ, ਅਫਸੋਸ ਇਸ ਗੱਲ ਦਾ ਹੈ ਕਿ ਅਮਰੀਕਾ ਵਿਚਲਾ ਇਹੋ ਜਿਹਾ ਵਰਤਾਰਾ ਭਾਰਤੀ ਗੁੰਡਾਗਰਦੀ ਜਿਸ ਦੀ ਅਗਵਾਈ ਮੋਦੀ ਕਰ ਰਿਹਾ ਹੈ ਉਸ ਨੂੰ ਹੋਰ ਵੀ ਸ਼ਹਿ ਦੇਣ ਵਾਲਾ ਹੋਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, 6 ਜਨਵਰੀ ਦਾ ਦਿਨ ਸਿੱਖ ਕੌਮ ਦੇ ਅਜੋਕੇ ਇਤਿਹਾਸ ਦਾ ਇੱਕ ਉਹ ਦਿਨ ਹੈ ਜਿਸ ਨੂੰ ਹਮੇਸ਼ਾ ਅਸੀਂ ਇੰਸਪੀਰੇਸ਼ਨ ਦੇ ਤੌਰ ਤੇ ਦੇਖਦੇ ਹਾਂ। ਬਿਲਕੁਲ। ਬੇਸ਼ੱਕ ਕਿਸੇ ਦਾ ਦੁਨੀਆ ਤੋਂ ਜਾਣਾ ਇਹ ਦੁਖਦਾਈ ਹੁੰਦਾ ਹੈ, ਪਰ ਜਦੋਂ ਕੋਈ ਕਿਸੇ ਕਾਜ਼ ਨੂੰ ਸਮਰਪਿਤ ਹੋ ਕੇ ਆਪਣੀ ਜ਼ਿੰਦਗੀ ਕੁਰਬਾਨ ਕਰਦਾ ਹੈ ਤੇ ਉਸ ਦੇ ਲਈ ਸ਼ਹੀਦ ਦਾ ਲਕਬ ਇਸਤੇਮਾਲ ਕੀਤਾ ਜਾਂਦਾ ਹੈ। ਔਰ ਸ਼ਹੀਦ ਬਾਰੇ ਇਹ ਫੈਜ਼ ਅਹਿਮਦ ਫੈਜ਼ ਦਾ ਸ਼ੇਅਰ ਜਿਹੜਾ ਹੈ ਉਹ ਅਕਸਰ ਮੈਂ ਕੋਟ ਕਰਦਾ ਹੈ ਕਿ ਜਿਸ ਧਜ ਸੇ ਕੋਈ ਮਕਤਲ में गया वो शान सलामत रहती है, इस जां की तो कोई बात नहीं, ये जां तो आनी जानी है। सो ਅੱਜ ਦੇ ਦਿਨ 31 ਸਾਲ ਪਹਿਲਾਂ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਇਹ ਉਸ ਜਜ਼ਬੇ ਦੇ ਨਾਲ, ਜਿਸ ਜਜ਼ਬੇ ਨਾਲ ਉਹਨਾਂ ਨੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ 31 ਅਕਤੂਬਰ 1984 ਨੂੰ, ਉਸੇ ਸਪਿਰਿਟ ਦੇ ਨਾਲ ਖਾਲਿਸਤਾਨ ਜ਼ਿੰਦਾਬਾਦ, ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਉਂਦੇ ਇਹ ਫਾਂਸੀ ਦੇ ਤਖਤਿਆਂ ਵੱਲ ਵਧੇ। ਔਰ 31 ਸਾਲ ਪਹਿਲਾਂ ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੋਈ ਔਰ ਉਹਨਾਂ ਬਾਰੇ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਡਿਟੇਲ 'ਚ ਗੱਲ ਕਰਾਂਗੇ। ਪਰ ਜਿਵੇਂ ਤੁਸੀਂ ਕਿਹਾ ਵੀ ਅੱਜ ਦਾ ਸਾਡਾ ਪ੍ਰੋਗਰਾਮ ਇਹਨਾਂ
ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਜੀ ਹੁਣ ਗੱਲ ਉਸ ਮੁਲਕ ਦੀ ਜਿੱਥੇ ਅਸੀਂ ਰਹਿੰਦੇ ਹਾਂ, ਸਾਡੀ ਅਡਾਪਟਡ ਕੰਟਰੀ। ਬਿਲਕੁਲ ਦੁਨੀਆ ਦੇ ਕਿਸੇ ਖੂੰਜੇ 'ਚ ਜਾ ਕੇ ਆਵਾਜ਼ ਦਿਓ ਕਿ ਅਮਰੀਕਾ ਦਾ ਗ੍ਰੀਨ ਕਾਰਡ ਮਿਲੇਗਾ ਜੇ ਕੋਈ ਜਾਣਾ ਚਾਹੇ, ਤੇ 7.5 ਬਿਲੀਅਨ ਲੋਕ ਜਿਹੜੇ ਨੇ ਉਹ ਬਾਕੀ ਸਾਰੇ ਖਾਲੀ ਕਰ ਦੇਣਗੇ। ਇਹ ਬਹੁਤ ਸਾਰਿਆਂ ਦਾ ਕਹਿਣਾ ਹੈ, ਔਰ ਸ਼ਾਇਦ ਇਹ ਗੱਲ ਗਲਤ ਨਹੀਂ ਹੈ। ਗੱਲ ਗਲਤ ਨਹੀਂ ਹੈ। ਔਰ ਉਹਦਾ ਕਾਰਨ ਕਿਉਂਕਿ ਅਮਰੀਕਾ ਬੇਸ਼ੱਕ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇਟਿਵ ਜਿਹੜੇ ਓਰੀਜਨਲ ਰਹਿਣ ਵਾਲੇ ਸੀ, ਉਹ ਤਾਂ ਅੱਜ ਵੀ 1 ਮਿਲੀਅਨ ਤੋਂ ਘੱਟ ਆਬਾਦੀ 'ਚ ਆਪਣੀਆਂ ਰਿਜ਼ਰਵੇਸ਼ਨਸ ਦੇ ਵਿੱਚ ਨਸ਼ੇ ਦੇ ਵਿੱਚ ਲਿਟੇ ਹੋਏ ਨੇ। ਲੇਕਿਨ ਦੁਨੀਆ ਭਰ ਤੋਂ ਆਏ ਇਮੀਗ੍ਰੈਂਟਸ ਨੇ, ਕੋਈ ਇਲੀਗਲੀ ਆਇਆ ਤੇ ਬਾਅਦ 'ਚ ਲੀਗਲ ਹੋਇਆ, ਬਹੁਤ ਤਾਂ ਇਲੀਗਲ ਹੀ ਆਏ ਪਹਿਲਾਂ, ਉਹਨਾਂ ਨੇ ਇਸ ਮੁਲਕ ਨੂੰ ਘੜਿਆ। ਔਰ 1776 'ਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੁੰਦੀ ਹੈ, ਅੰਗਰੇਜ਼ਾਂ ਦੀ ਕਾਲੋਨੀ 'ਚੋਂ ਅਮਰੀਕਾ ਨਿਕਲਣ ਦੇ ਲਈ ਛਟਪਟਾਉਂਦਾ ਹੈ। ਔਰ 4-5 ਸਾਲ ਦੀ ਉਸ ਜੰਗ ਤੋਂ ਬਾਅਦ, ਰੈਵੋਲੂਸ਼ਨਰੀ ਵਾਰ ਤੋਂ ਬਾਅਦ, ਜਿਹੜਾ ਇੱਕ ਆਜ਼ਾਦ ਮੁਲਕ ਬਣਦਾ ਹੈ 13 ਕਾਲੋਨੀਜ਼ ਦੇ ਨਾਲ। ਔਰ ਫਿਰ ਅਸੀਂ ਦੇਖਦੇ ਹਾਂ ਕਿ 13-14 ਸਾਲ ਬਾਅਦ ਅਮਰੀਕਾ ਦਾ ਕਨਸਟੀਟਿਊਸ਼ਨ ਹੋਂਦ 'ਚ ਆਉਂਦਾ ਹੈ। ਔਰ ਅੱਜ ਉਹ 13 ਸਟੇਟਾਂ ਦੇ ਨਾਲ ਆਜ਼ਾਦ ਹੋਣ ਵਾਲਾ ਮੁਲਕ, ਜਿਸ ਦੀਆਂ 50 ਸਟੇਟਾਂ ਨੇ ਔਰ ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਹੈ। ਔਰ ਇਹਨਾਂ ਲਗਭਗ 230-35 ਸਾਲਾਂ ਦੇ ਵਿੱਚ ਜੇ ਕੋਈ ਸਟਰੈਂਥ ਦੇ ਇਸ ਮੁਲਕ ਦੀ, ਜਿਸ ਨੂੰ ਡੈਮੋਕ੍ਰੇਸੀ, ਜਮਹੂਰੀਅਤ, ਲੋਕਤੰਤਰ, ਲੋਕਾਂ ਦੀ ਪਾਰਟਿਸਿਪੇਸ਼ਨ, ਜਿਹਦੇ 'ਚ ਕੋਈ ਰਾਜਾ ਨਹੀਂ ਹੈ, ਕੋਈ ਬਾਦਸ਼ਾਹ, ਕੋਈ ਡਾਇਨੈਸਟੀ ਨਹੀਂ ਹੈ, ਕੋਈ ਪਿਤਾ ਪੁਰਖੀ ਰਾਜ ਨਹੀਂ ਹੈ, ਲੋਕ ਚੁਣਦੇ ਨੇ। ਔਰ ਉਸ ਸਾਰੇ 'ਚ ਇੱਕ ਬੈਲੈਂਸ ਸਿਸਟਮ, ਜਿਸ ਦੇ ਵਿੱਚ US ਕਾਂਗਰਸ, ਜੁਡੀਸ਼ਰੀ ਔਰ ਪ੍ਰੈਜ਼ੀਡੈਂਟ ਦੀਆਂ ਪਾਵਰਸ ਨੂੰ ਕਿਵੇਂ, ਈਵਨ ਬੇਸ਼ੱਕ ਮੋਸਟ ਪਾਵਰਫੁਲ ਐਂਟੀਟੀ ਹੈ, ਫਸਟ ਜਿਹੜੀ ਹੈ ਅਮਰੀਕਾ ਦਾ ਸਿਟੀਜ਼ਨ ਹੁੰਦਾ ਹੈ, ਔਰ ਫਸਟ ਲੇਡੀ ਜਿਹੜੀ ਹੈ ਉਹ ਪਾਵਰਫੁਲ ਹੁੰਦੀ ਹੈ। ਲੇਕਿਨ ਕਿਵੇਂ ਚੈੱਕਸ ਐਂਡ ਬੈਲੈਂਸਿਸ ਨੇ ਬਜਟ ਦੇ, ਕਿਵੇਂ ਇੱਕ ਸਿਸਟਮ 50 ਸਟੇਟਾਂ ਦੇ ਵਿੱਚ ਸਟੇਟ ਲੈਵਲ ਦੀ, ਔਰ ਫੈਡਰਲ ਸਿਸਟਮ ਜਿਹੜਾ ਟਰੂ ਫੈਡਰਲ ਸਿਸਟਮ ਕਿਹਾ ਜਾ ਸਕਦਾ, ਇਨ ਸਪਾਈਟ ਆਫ ਕੇ ਹੇਅਰ ਐਂਡ ਦੇਅਰ ਚੈਲੰਜਸ ਹੁੰਦੇ ਨੇ, ਪਰ ਸਿਸਟਮ ਦੇ ਵਿੱਚ ਇੱਕ ਖੂਬਸੂਰਤੀ ਹੈ ਜਿਹੜੀ ਲਗਾਤਾਰਤਾ ਦੇ ਨਾਲ ਬਣੀ ਰਹੀ ਹੈ। ਇਹ ਵੀ ਨਹੀਂ ਹੈ ਕਿ ਵੀ ਵਾਇਲੈਂਸ ਪਹਿਲਾਂ ਨਹੀਂ ਹੋਈ, ਅਮਰੀਕਨ ਪ੍ਰੈਜ਼ੀਡੈਂਟ ਅਸੈਸੀਨੇਟ ਹੋਏ ਨੇ। ਸਾਡੀ ਹਾਲ ਦੀ ਯਾਦਾਸ਼ਤ ਦੇ ਵਿੱਚ 1962-63 ਪੀਰੀਅਡ 'ਚ ਪ੍ਰੈਜ਼ੀਡੈਂਟ ਕੈਨੇਡੀ, ਜਿਹੜਾ ਬਹੁਤ ਪਪੂਲਰ ਪ੍ਰੈਜ਼ੀਡੈਂਟ ਸੀ, ਉਹਦੀ ਅਸੈਸੀਨੇਸ਼ਨ ਹੋਈ ਡੈਲਸ ਟੈਕਸਾਸ। ਈਵਨ ਰੀਗਨ ਦੇ ਉੱਤੇ ਵੀ ਹਮਲਾ ਹੋਇਆ। ਅਸੈਸੀਨੇਸ਼ਨਸ ਅਟੈਂਪਟ ਵੀ ਹੁੰਦੇ ਨੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਈ ਐਂਡ ਲਾਰਜ ਪੀਸਫੁਲ ਟ੍ਰਾਂਜੀਸ਼ਨ 4 ਸਾਲ ਬਾਅਦ ਪ੍ਰੈਜ਼ੀਡੈਂਟ ਦੀ, ਔਰ ਓਵਰਆਲ ਜਿਹੜਾ ਬੈਲੈਂਸ ਆਫ ਪਾਵਰਸ ਹੈ, ਔਰ ਜੁਡੀਸ਼ਰੀ ਦੇ ਕੋਲ, ਔਰ ਜੇ ਇਲੈਕਸ਼ਨ ਸਿਸਟਮ 'ਚ ਵੀ ਬੇਸ਼ੱਕ ਅਮਰੀਕਾ ਦਾ ਖਾਸ ਤੌਰ 'ਤੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸਿਸਟਮ ਕੰਪਲੈਕਸ ਹੈ, ਇਲੈਕਟੋਰਲ ਕਾਲਜ ਹੈ, ਉਸ 'ਚ ਇਸ ਗੱਲ ਦਾ ਧਿਆਨ ਰੱਖਿਆ ਗਿਆ ਤਾਂ ਕਿ ਵੱਡੀਆਂ ਸਟੇਟਾਂ, ਨਿਊਯਾਰਕ, ਕੈਲੀਫੋਰਨੀਆ ਵਰਗੀਆਂ ਆਬਾਦੀ ਦੇ ਸਿਰ ਦੇ ਉੱਤੇ ਹੀ ਜਿਹੜੀਆਂ ਉਹ ਆਪਣੀ ਡੋਮੀਨੈਂਸ ਨਾ ਕਰਨ, ਮੈਜੋਰੀਟੇਰੀਅਨਿਜ਼ਮ ਨਾ ਹੋਏ। ਇਸ ਲਈ ਸੈਨੇਟ ਦੇ ਵਿੱਚ ਬੈਲੈਂਸ ਹੈ ਕਿ 50 ਸਟੇਟਾਂ 'ਚੋਂ ਹਰ ਸਟੇਟ ਦੇ 2-2 ਸੈਨੇਟਰ ਹੋਣਗੇ। ਔਰ ਉਸ ਬੈਲੈਂਸ ਨੂੰ ਸਟ੍ਰਾਈਕ ਕਰਨ ਦੇ ਨਾਲ ਹੀ ਅਮਰੀਕਾ ਪ੍ਰੋਗਰੈਸ ਵੀ ਕਰ ਰਿਹਾ ਹੈ। ਔਰ ਅਮਰੀਕਾ ਇੱਕ ਰੋਲ ਮਾਡਲ ਦੇ ਤੌਰ ਤੇ ਉਭਰਿਆ ਵੀ। ਹਾਲਾਂ ਅਕਸਰ ਅਸੀਂ ਇਹ ਸਮਝਦੇ ਹਾਂ ਕਿ ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਹਾਂ, ਹੁੰਦਾ ਤਾਂ ਉਹ ਮੈਜੋਰੀਟੇਰੀਅਨਿਜ਼ਮ ਹੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਮੈਜੋਰੀਟੇਰੀਅਨਿਜ਼ਮ ਇਵੇਂ ਕਿ 51 ਬੰਦੇ ਜਿਹੜੇ ਨੇ ਉਹ 49 ਦੇ ਉੱਤੇ ਹਾਵੀ ਹੁੰਦੇ ਨੇ। ਲੇਕਿਨ ਜਿਹੜਾ ਅਮਰੀਕਨ ਸਿਸਟਮ ਚੈੱਕਸ ਐਂਡ ਬੈਲੈਂਸਿਸ ਦਾ ਹੈ, ਔਰ ਖ਼ਾਸ ਤੌਰ 'ਤੇ ਸੈਨੇਟ ਦੇ ਲੈਵਲ 'ਤੇ, ਜਾਂ ਰਿਲੀਜੀਅਸ ਫਰੀडम, ਜਾਂ ਜਿਹੜੀਆਂ ਅਮੈਂਡਮੈਂਟਸ ਅਮਰੀਕਨ ਕਨਸਟੀਟਿਊਸ਼ਨ ਦੇ ਨਾਲ ਹੋਈਆਂ, ਮੁੱਢਲੇ ਹੱਕਾਂ ਦੀ ਗੱਲ, ਔਰ ਅਮਰੀਕਾ ਦੀ ਜਿਹੜੀ ਵਾਈਬ੍ਰੈਂਟ ਸਿਵਲ ਸੁਸਾਇਟੀ, ਜਿਹੜੀ ਸਿਵਲ ਲਿਬਰਟੀਜ਼ ਦੇ ਲਈ, ਫਰੀडम्स ਦੇ ਲਈ ਆਪਣਾ ਉਹਨਾਂ ਨੇ ਇੱਕ ਨੈਟਵਰਕ, ਉਹ ਜਿੰਨੀਆਂ ਮਰਜ਼ੀ ਤੁਸੀਂ ਦੇਖੋਗੇ NGOs ਜਾਂ ਦੂਸਰੀਆਂ ਨੇ, ਉਹ ਹੱਕਾਂ ਲਈ ਖਲੋਂਦੀਆਂ। ਔਰ ਜੇ ਕਿਸੇ ਨੇ ਧੱਕਾ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿਸੇ ਸਿਸਟਮ 'ਚ, ਅਥੋਰੀਟੇਰੀਅਨਿਜ਼ਮ ਜਾਂ ਦੂਸਰੇ ਕੋਈ ਐਲੀਮੈਂਟ ਆਏ ਵੀ, ਤਾਂ ਉਹਨੂੰ ਲੋਕਾਂ ਨੇ ਅਪੋਜ਼ ਕੀਤਾ ਔਰ ਫਿਰ ਥਰੋ ਆਊਟ ਕਰਨ ਦਾ ਸਿਸਟਮ। ਹਰ ਕਾਂਗਰਸਮੈਨ 2 ਸਾਲ ਬਾਅਦ ਚੁਣਿਆ ਜਾਂਦਾ ਹੈ, ਸੈਨੇਟਰ 6 ਸਾਲ ਬਾਅਦ ਹੈ। ਔਰ ਇਸ ਸਾਰੇ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਲੇਟੈਸਟ ਚੈਲੰਜ, ਔਰ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਅਸੀਂ ਗੱਲ ਕੀਤੀ ਸੀ ਕਿ ਅੱਜ 6 ਜਨਵਰੀ ਦਾ ਦਿਨ ਅਹਿਮੀਅਤ ਵਾਲਾ ਦਿਨ ਹੈ, ਕਿਉਂਕਿ ਇੱਕ ਪਾਸੇ ਇਲੈਕਟਰਲ ਕਾਲਜ ਜਿਹੜਾ ਕਿ ਸਾਰੀਆਂ ਸਟੇਟਾਂ ਦੇ ਆਪਣੇ ਆਪਣੇ ਇਲੈਕਟਰਲ ਕਾਲਜਸ ਨੇ,
ਫਾਈਨਲ ਆਪਣੀ ਰਿਪੋਰਟ ਭੇਜ ਦਿੱਤੀ ਹੋਈ ਹੈ। ਸੋ ਅੱਜ ਦੇ ਦਿਨ ਵਾਈਸ ਪ੍ਰੈਜ਼ੀਡੈਂਟ ਜਿਹੜਾ ਕਿ ਸੈਨੇਟ ਦਾ ਚੇਅਰਪਰਸਨ ਵੀ ਹੁੰਦਾ ਹੈ, ਉਹਨੇ ਉਸੇ ਹੀ ਜਿਹੜੀਆਂ ਇਲੈਕਟਰਲ ਵੋਟਾਂ ਆਈਆਂ ਨੇ ਹਰ ਸਟੇਟ ਵੱਲੋਂ ਉਹਦਾ ਫਾਈਨਲ ਕਾਊਂਟ ਕਰਕੇ ਔਰ ਉਹਨੇ ਡਿਕਲੇਅਰ ਕਰਨਾ ਸੀ ਕਿ ਜੋ ਬਾਈਡਨ ਔਰ ਕਮਲਾ ਹੈਰਿਸ ਦੀ ਟੀਮ ਜਿਹੜੀ ਹੈ ਇਹ ਬਣ ਗਈ ਹੈ ਔਰ ਉਹਨਾਂ ਨੇ ਫਿਰ 20 ਜਨਵਰੀ ਨੂੰ ਜਿਹੜੀ ਫਾਈਨਲ ਓਥ ਟੇਕਿੰਗ ਔਰ ਦੂਸਰੀ ਸਾਰੀ ਪ੍ਰੋਸੈਸ ਹੈ। ਬਿਲਕੁਲ। ਹੁਣ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਕਿਵੇਂ ਲਾਸਟ ਮਿੰਟ ਦੇ ਉੱਤੇ ਹੀ ਪ੍ਰੈਜ਼ੀਡੈਂਟ ਟਰੰਪ ਨੇ ਅੱਜ ਦੇ ਦਿਨ ਹੀ ਇੱਕ ਵੱਡਾ ਆਪਣੇ ਸਪੋਰਟਰਸ ਨੂੰ ਕਾਲ ਦਿੱਤੀ ਕਿ ਵੀ ਇਹ ਚੋਣਾਂ ਸਾਡੇ ਤੋਂ ਸਟੀਲ ਹੋਈਆਂ, ਚੋਰੀ ਕੀਤੀਆਂ ਗਈਆਂ, ਇਹ ਫਰਾਡ ਨੇ ਔਰ ਸਪੋਰਟ ਕਰੋ, ਆਓ ਵਾਸ਼ਿੰਗਟਨ 'ਚ। ਉਦੋਂ ਵੀ ਇਹ ਲੱਗਦਾ ਸੀ ਕਿ ਵੀ ਇਹਦੀ ਟਾਈਮਿੰਗ ਇਸ ਢੰਗ ਨਾਲ ਰੱਖੀ ਗਈ ਹੈ। ਹਾਲਾਂਕਿ 2 ਦਿਨ ਪਹਿਲਾਂ ਤੱਕ ਇਹ ਵੀ ਸੀ ਕਿ ਕੁਝ ਸੈਨੇਟਰ ਵੀ ਉਹਨੂੰ ਚੈਲੰਜ ਕਰ ਰਹੇ ਨੇ ਜਿਹੜਾ ਇਸ ਉਹਨਾਂ ਦੇ ਇਲੈਕਸ਼ਨ ਰਿਕਾਰਡ ਨੂੰ। ਫਿਰ ਅੱਜ ਦਾ ਹੀ ਉਹ ਦਿਨ ਬਣਦਾ ਸੀ ਕਿਉਂਕਿ 2 ਸੀਟਾਂ ਜਾਰਜੀਆ ਦੇ ਵਿੱਚ ਜਿਹੜੀਆਂ ਸੈਨੇਟ ਦੀਆਂ ਅਪ ਫਾਰ ਇਲੈਕਸ਼ਨ ਸੀ, ਕੱਲ੍ਹ ਵੋਟਾਂ ਪਈਆਂ, ਉਹਨਾਂ ਦੀ ਕਾਊਂਟਿੰਗ ਜਿਹੜੀ ਆ ਉਹ ਰਾਤ ਵੀ ਹੋਈ ਔਰ ਬੇਸ਼ੱਕ ਲੀਡ ਸਾਹਮਣੇ ਆ ਗਈ ਸੀ, ਪਰ ਕਿਉਂਕਿ ਜਿਹੜੇ ਸੁਬਰਬਸ ਨੇ ਉਹਨਾਂ ਦੀਆਂ ਵੋਟਾਂ ਕਾਊਂਟ ਹੁੰਦਿਆਂ ਦੁਪਹਿਰ 12 ਵਜੇ ਤੱਕ ਕਲੀਅਰ ਹੋਣਾ ਸੀ ਕਿ ਕੀ ਹੈ। ਔਰ ਇਹ ਦੋਨੋਂ ਹੀ ਸੈਨੇਟ ਸੀਟਸ ਇਸ ਲਈ ਵੀ ਇੰਪੋਰਟੈਂਟ ਸੀ ਕਿ ਜੇ ਇਹਨਾਂ ਦੋਨਾਂ ਚੋਂ ਦੋਵੇਂ ਸੀਟਾਂ ਡੈਮੋਕ੍ਰੇਟਾਂ ਨੂੰ ਮਿਲ ਜਾਂਦੀਆਂ ਤੇ ਉਹਨਾਂ ਦੀ ਸੈਨੇਟ 'ਚ ਮੈਜੋਰਿਟੀ ਹੋ ਜਾਣੀ ਸੀ। ਔਰ ਜ਼ਾਹਰ ਹੈ ਕਿ ਜੇ ਸੈਨੇਟ 'ਚ ਮੈਜੋਰਿਟੀ ਹੈ, ਹਾਊਸ 'ਚ ਉਹਨਾਂ ਦੀ ਪਹਿਲਾਂ ਹੀ ਮੈਜੋਰਿਟੀ ਹੈ, ਜੋ ਬਾਈਡਨ ਕਮਲਾ ਹੈਰਿਸ, ਸੋ ਤਿੰਨੋਂ ਹੀ ਇੰਸਟੀਟਿਊਸ਼ਨਸ ਡੈਮੋਕ੍ਰੇਟਾਂ ਕੋਲ ਹੋਣੀਆਂ ਸੀ। ਔਰ ਇਹ ਟਰੰਪ ਔਰ ਉਹਨਾਂ ਦੇ ਸਪੋਰਟਰਸ ਨੇ ਬਿਲਕੁਲ ਪਲਾਨ ਕਰਕੇ ਇਹਨੂੰ ਰੱਖਿਆ ਹੋਇਆ ਸੀ ਕਿ ਉਹੀ ਟਾਈਮਿੰਗ। ਔਰ ਜ਼ਾਹਰ ਹੈ ਕਿ ਜਿਸ ਕਿਸਮ ਦਾ ਇਹ ਵੀ ਸਾਹਮਣੇ ਆਇਆ 2 ਦਿਨ ਪਹਿਲਾਂ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਸੈਕਟਰੀ ਆਫ ਸਟੇਟ ਜਾਰਜੀਆ ਨੂੰ ਕਾਲ ਕਰਕੇ ਇੰਟੀਮੀਡੇਟ ਵੀ ਕੀਤਾ, ਕੈਜੂਅਲ ਵੀ ਕੀਤਾ ਔਰ ਥ੍ਰੈਟ ਵੀ ਕੀਤਾ, ਉਹਨੇ ਵੀ ਕਿਤੇ ਨਾ ਕਿਤੇ ਅਸਰ ਪਾਇਆ। ਔਰ ਸਵੇਰ ਹੋਣ ਤੱਕ ਅੱਜ ਹਾਲਾਂ ਮਿਡਨਾਈਟ ਤੋਂ ਹੀ ਇਹ ਸੀ ਕਿ ਜਿਹੜੀਆਂ ਦੋਨੋਂ ਹੀ ਸੀਟਾਂ ਨੇ ਜਾਰਜੀਆ ਦੀਆਂ ਉਹ ਡੈਮੋਕ੍ਰੇਟਾਂ ਦੇ ਹੱਕ 'ਚ ਜਾ ਰਹੀਆਂ ਸੀ। ਔਰ ਭਾਵੇਂ ਥਿਨ ਮੈਜੋਰਿਟੀ ਹੈ ਲੇਕਿਨ ਆਲਰੇਡੀ ਦੋਨੋਂ ਸੀਟਾਂ ਜਿਹੜੀਆਂ ਨੇ ਉਹ ਉਹਨਾਂ ਨੇ ਲੈ ਲਈਆਂ। ਹੁਣ ਇਸ ਸਾਰੇ ਬੈਕਡ੍ਰੌਪ ਦੇ ਵਿੱਚ ਔਰ ਮਾਈਕ ਪੈਂਸ, ਜਿਹਨੂੰ ਜੇ ਤਾਂ ਇਹ 2 ਜਾਰਜੀਆ ਦੀਆਂ ਸਟੇਟਾਂ ਰਿਪਬਲਿਕਨ ਲੈ ਜਾਂਦੇ ਜਾਂ ਇੱਕ ਵੀ ਲੈ ਜਾਂਦੇ, ਉਹਦੇ ਨਾਲ ਵੀ ਉਹਨਾਂ ਦੀ ਮੈਜੋਰਿਟੀ ਮੇਨਟੇਨ ਰਹਿੰਦੀ ਸੀ। ਫਿਰ ਤਾਂ ਹੋ ਸਕਦਾ ਹੈ ਕਿ ਮਾਈਕ ਪੈਂਸ ਵੀ ਜਿਹੜਾ ਇਸ ਦੇ ਉੱਤੇ ਟਰੰਪ ਵਾਲੀ ਲਾਈਨ ਲੈ ਲੈਂਦਾ, ਨਾ ਸਰਟੀਫਾਈ ਕਰਦਾ, ਇਹ ਗੱਲ ਲੰਬੀ ਹੋ ਜਾਂਦੀ ਜਾਂ ਇੱਕ ਕ੍ਰਾਈਸਿਸ ਪੈਦਾ ਹੁੰਦਾ। ਪਰ ਮਾਈਕ ਪੈਂਸ ਨੇ ਵੀ ਅੱਜ ਸਵੇਰੇ ਆਪਣਾ ਇਹ ਦੇਖ ਕੇ ਇਹ ਕਿਹਾ ਸੀ ਕਿ ਭਾਈ ਮੈਂ ਹੁਣ ਬਾਉਂਡ ਆ ਔਰ ਮੈਂ ਇਹਨੂੰ ਟੈਸਟੀਫਾਈ ਕਰਾਂਗਾ। ਸੋ ਜ਼ਾਹਰ ਹੈ ਟਰੰਪ ਦਾ ਜੇ ਤੁਸੀਂ ਟਵੀਟ ਵੀ ਦੇਖੋ, ਉਹਨੇ ਈਵਨ ਆਪਣੇ ਵਾਈਸ ਪ੍ਰੈਜ਼ੀਡੈਂਟ ਨੂੰ ਵੀ ਰਗੜਿਆ ਇਸ ਗੱਲ ਦੇ ਲਈ। ਲੇਕਿਨ ਟਰੰਪ ਆਪਣੀ ਉਸ ਆਈ ਦੇ ਉੱਤੇ ਅੜਿਆ ਰਿਹਾ ਔਰ ਉਹਨੇ ਜਦੋਂ ਜਿਹੜੇ ਪ੍ਰੋਟੈਸਟਰਸ ਸਨ ਉਹਨਾਂ ਨੂੰ ਐਡਰੈਸ ਕੀਤਾ, ਉਸ ਨੂੰ ਜੇ ਅਸੀਂ ਆਮ ਜ਼ਬਾਨ 'ਚ ਵੀ ਕਹਿਣਾ ਹੋਏ ਕਿ ਭੜਕਾਊ ਐਡਰੈਸ ਹੀ ਸੀ। ਉਸ ਨੇ ਇਹੀ ਕਿਹਾ ਕਿ ਭਾਈ ਇਹ ਸਟੀਲ ਹੋਈ ਹੈ, ਅਮਰੀਕਾ ਤੁਸੀਂ ਬਹੁਤ ਪਿਆਰੇ ਹੋ ਔਰ ਗੁੱਡ ਬॉयਜ਼ ਹੋ ਔਰ ਪ੍ਰਾਊਡ ਬॉयਜ਼ ਹੋ ਔਰ ਇਹ ਤੁਸੀਂ ਅਮਰੀਕਾ ਨੂੰ ਬਚਾ ਸਕਦੇ ਹੋ। ਔਰ ਇਸ ਕਿਸਮ ਦੀ ਜਿਹੜਾ ਉਹਨਾਂ ਦਾ ਔਰ ਇਹ ਪਾਰਟ ਕਿਉਂਕਿ ਇਹ ਆਲਰੇਡੀ ਪਲੈਨਡ ਹੀ ਹੋਏਗਾ, ਜਿਸ ਅੰਦਾਜ਼ ਦੇ ਵਿੱਚ ਫਿਰ ਜਿਹੜੇ ਡੈਮੋਨਸਟ੍ਰੇਟਰ ਨੇ ਉਹ ਕੈਪੀਟਲ ਹਿੱਲ ਵੱਲ ਵਧੇ ਔਰ ਉਹਨਾਂ ਨੇ ਜਿਵੇਂ ਜਾ ਕੇ, ਔਰ ਮੈਨੂੰ ਵੈਸੇ ਹੈਰਾਨੀ ਇਸ ਗੱਲ ਦੀ ਹੈ ਕਿ ਅਮਰੀਕਨ ਤਾਂ ਬਹੁਤ ਪਹਿਲਾਂ ਪਲਾਨ ਕਰਦੇ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਫੈਡਰਲ ਕੋਆਪਰੇਸ਼ਨ ਤਾਂ ਨਹੀਂ ਸੀ ਔਰ ਜਿਹੜੀ ਕੈਪੀਟਲ ਹਿੱਲ ਦੀ ਸੇਫਟੀ, ਸਿਕਿਉਰਿਟੀ, ਇੰਟੈਲੀਜੈਂਸ ਹੈ, ਉਹਨਾਂ ਨੇ ਕਿਉਂ ਇਸ ਸਾਰੇ ਨੂੰ ਜੱਜ ਨਹੀਂ ਕੀਤਾ ਜਾਂ ਉਹ ਪ੍ਰੋਪਰਲੀ ਪ੍ਰਿਪੇਅਰ ਕਿਉਂ ਨਹੀਂ ਸੀ। ਲੇਕਿਨ ਮੁੱਕਦੀ ਗੱਲ ਇਹ ਕਿ ਜਿਹੜੇ ਪ੍ਰੋਟੈਸਟਰ ਸੀ ਜਿਨ੍ਹਾਂ ਦੇ ਕੋਲ ਹਥਿਆਰ ਵੀ ਸੀ, ਕਿਉਂਕਿ ਹੁਣ ਜਿਹੜੀ ਲੇਟੈਸਟ ਖਬਰ ਹੈ 13 ਗ੍ਰਿਫਤਾਰ ਹੋਏ ਨੇ ਜਿਨ੍ਹਾਂ 'ਚ 5 ਦੇ ਕੋਲੋਂ ਹਥਿਆਰ, ਹੈਂਡਗਨਸ ਔਰ ਦੂਸਰੀ ਬਰਾਮਦ ਹੋਇਆ, ਉਹ ਜਾ ਵੜੇ ਸੈਨੇਟ ਦੇ ਵਿੱਚ ਵੀ, ਹਾਊਸ ਦੇ ਵਿੱਚ ਵੀ। ਕਾਂਗਰਸਮੈਨ ਔਰ ਦੂਸਰੇ ਵੀ ਲੋਕ ਕੇ ਉਹਨਾਂ ਦੇ ਸਟਾਫ, ਸਿਕਿਉਰਿਟੀ ਵਾਲਿਆਂ ਨੇ ਵੀ ਕਵਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਇਸ ਕਿਸਮ ਦਾ ਕਿਓਸ ਬਣਿਆ ਕਿ ਐਨ ਉਸ ਵੇਲੇ ਉਹਨਾਂ ਨੇ ਬ੍ਰੀਚ ਕੀਤਾ, ਪਿੱਛੋਂ ਦੀ ਕੰਧਾਂ ਤੋਂ ਜਿਵੇਂ ਚੜ੍ਹੇ। ਔਰ ਬਹੁਤ ਸਾਰੀਆਂ ਪਿਕਚਰਸ ਜਿਹੜੀਆਂ ਸਾਰੇ ਟੀਵੀ ਚੈਨਲਸ ਤੇ ਚੱਲ ਰਹੀਆਂ, ਦਰਸ਼ਕ ਮੇਰਾ ਖਿਆਲ ਹੈ ਸਕਰੀਨ ਤੇ ਵੀ ਦੇਖ ਰਹੇ ਹੋਣਗੇ ਕਿ ਕਿਸ ਕਿਸਮ ਦੇ ਉਹ ਸਾਰੇ ਦੇ ਵਿੱਚ ਉਹ ਅਲਟੀਮੇਟਲੀ ਕਿ ਇੰਨਾ ਕੇਓਸ। ਔਰ ਉਸ ਵੇਲੇ ਠੀਕ ਜਦੋਂ ਇਹ ਚੱਲ ਰਿਹਾ ਸੀ ਸੈਨੇਟ ਦੇ ਵਿੱਚ, ਇਹ ਇਲੈਕਟਰਲ ਕਾਲਜ ਦੀ ਉਹਨੂੰ ਤਸਦੀਕ ਕਰਨ ਦੀ ਲਾਈਨ ਇਹ ਸ਼ੁਰੂ ਹੋਣ ਵਾਲੀ ਸੀ, ਸਪੀਚਿਸ ਸ਼ਾਇਦ ਚੱਲ ਰਹੀਆਂ ਸੀ, ਰਿਪਬਲਿਕਨਸ ਵੱਲੋਂ ਆਬਜੈਕਸ਼ਨ ਕੀਤੇ ਜਾ ਰਹੇ ਸੀ
ਔਰ ਇਸ ਸਾਰੇ ਨੇ ਉੱਥੇ ਇੱਕ ਐਸਾ ਫੀਅਰ ਪੈਦਾ ਕੀਤਾ, ਚਾਰ ਚਫੇਰਾ ਇਸ ਕਿਸਮ ਦਾ। ਔਰ ਜਿਹੜੀ ਖਬਰਾਂ ਵੀ ਨੇ ਕਿ ਫਾਇਰਿੰਗ ਵੀ ਹੋਈ, ਇੱਕ ਸਿਵਿਲੀਅਨ ਦੀ ਡੈਥ ਦੀ ਗੱਲ ਹੋ ਰਹੀ ਹੈ, ਲੇਡੀ ਦੀ, ਉਦੋਂ ਜ਼ਖਮੀ ਹਾਲਤ ਸੀ ਔਰ ਹੁਣ ਉਸ ਦੀ ਡੈਥ ਹੋਈ ਹੈ। ਔਰ ਇਸ ਸਾਰੇ ਨੇ ਜਿਹੜਾ ਮੈਂ ਸਮਝਦਾ ਜਦੋਂ ਅਸੀਂ ਅਮਰੀਕਾ, ਤੁਸੀਂ ਕਿਹਾ ਅਮਰੀਕਨ ਜਮਹੂਰੀਅਤ ਦਾ ਜਿਹੜਾ ਜਲੂਸ ਕੱਢਣਾ, ਇਹ ਦੁਖਦਾਈ ਵੀ ਹੈ, ਕਿਉਂਕਿ ਇਹ ਇਸ ਲਈ ਨਹੀਂ ਕਿ ਇਹ ਸਾਡੀ ਅਡਾਪਟਡ ਕੰਟਰੀ ਹੈ ਔਰ ਜਿਸ ਮੁਲਕ 'ਚ ਅਸੀਂ ਰਹਿੰਦੇ ਹਾਂ ਉੱਥੇ ਅਸੀਂ ਆਜ਼ਾਦੀ ਨਾਲ ਆਪਣੀ ਗੱਲ ਕਰ ਸਕਦੇ ਹਾਂ, ਪਰ ਜਦੋਂ ਕੋਈ ਕਿਸੇ ਦਾ ਡ੍ਰੀਮ ਹੁੰਦਾ ਹੈ, ਬਿਲਕੁਲ ਦੁਨੀਆ ਦੇ ਵਿੱਚ ਤੁਸੀਂ ਇੱਕ ਰੋਲ ਮਾਡਲ ਦੇ ਤੌਰ ਤੇ ਕਿਸੇ ਸਿਸਟਮ ਨੂੰ ਦੇਖਦੇ ਹੋ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਇਹ ਪਰਫੈਕਟ ਸਿਸਟਮ ਨਹੀਂ ਹੈ। ਈਵਨ ਇਸ ਘਟਨਾ ਨੇ ਵੀ ਦੱਸ ਦਿੱਤਾ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ ਇਹ ਫਰੇਜ਼ ਮੈਂ ਅਮਰੀਕਾ 'ਚ ਆ ਕੇ ਸੁਣਿਆ ਸੀ ਔਰ ਅੱਜ ਮੇਰੀ ਜ਼ੁਬਾਨ 'ਤੇ ਇਹੀ ਫਰੇਜ਼ ਆਇਆ, ਉਹਦੇ 'ਚ ਸੀ ਕਿ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ, ਕਿ ਤੁਸੀਂ ਕਾਨੂੰਨ ਬਣਾਉਂਦੇ ਹੋ, ਤੁਸੀਂ ਸਿਸਟਮ ਡਿਵੈਲਪ ਕਰਦੇ ਹੋ ਆਪਣੇ ਉਹਨਾਂ ਦੇ ਲਈ ਜਿਨ੍ਹਾਂ ਨੇ ਉਸ ਦੇ ਵਿੱਚ ਰਹਿਣਾ, ਲੇਕਿਨ ਜਿਹੜੀ ਇਨਸਾਨੀ ਫਿਤਰਤ ਹੈ, ਜਿਸ ਦੇ ਵਿੱਚ ਈਗੋ ਹੈ, ਜਿਸ ਦੇ ਵਿੱਚ ਹੰਗਰ ਹੈ, ਜਿਸ ਦੇ ਵਿੱਚ ਪਾਵਰ ਦੀ ਥਰਸਟ ਹੈ, ਹੰਕਾਰ ਹੈ, ਐਰੋਗੈਂਸ ਹੈ, ਔਰ ਹਰ ਸਕ੍ਰਪੂਲਸ ਅਨਸਕ੍ਰਪੂਲਸ ਤਰੀਕੇ ਦੇ ਨਾਲ ਪਾਵਰ ਦੇ ਉੱਤੇ ਬਣੇ ਰਹਿਣਾ, ਉਹਦੇ 'ਚ ਤਾਂ ਕਾਨੂੰਨ ਦਾ ਜਾਂ ਕੋਈ ਮਤਲਬ ਨਹੀਂ ਰਹਿ ਜਾਂਦਾ। ਇਹਦਾ ਮਤਲਬ ਇਹ ਹੈ ਕਿ ਜਿਹੜੀ ਇਨਸਾਨੀ ਫਿਤਰਤ ਹੈ ਉਹਨੂੰ ਤੁਸੀਂ ਉਹਦੇ ਲਈ ਤੁਸੀਂ ਕੋਈ ਪਾਰਲੀਮੈਂਟ ਜਾਂ ਕੋਈ ਜਿਹੜੀ ਹੈ ਕਮੇਟੀ ਬੈਠ ਕੇ ਕੋਈ ਕਾਨੂੰਨ ਨਹੀਂ ਬਣਾ ਸਕਦੀ। ਬੇਸ਼ੱਕ ਜਦੋਂ ਅਸੀਂ ਰੂਹਾਨੀਅਤ ਦੀ ਦੁਨੀਆ ਜਾਂ ਇਨਸਾਨੀ ਫਿਤਰਤ ਦੀ ਗੱਲ ਕਰਦੇ ਹਾਂ, ਮਜ਼ਹਬ ਦਾ ਰੋਲ ਉਦੋਂ ਹੀ ਹੁੰਦਾ ਹੈ ਕਿ ਭਾਈ ਜਦੋਂ ਤੁਸੀਂ ਇੱਕ ਡਿਸਿਪਲਿਨ 'ਚ ਰਹਿੰਦੇ ਹੋ ਔਰ ਹਰ ਮਜ਼ਹਬ ਜਿਹੜਾ ਔਰ ਹਰ ਰਾਬਰ ਜਿਹੜਾ ਇਸ ਦੁਨੀਆ ਦੇ ਵਿੱਚ ਆਇਆ, ਹਰ ਨਬੀ, ਹਰ ਪ੍ਰੋਫਿਟ, ਹਰ ਗੁਰੂ, ਉਹਨੇ ਸਿਖਾਇਆ ਕਿ ਭਾਈ ਇਹ ਦੁਨੀਆ ਫਾਨੀ ਹੈ, ਇੱਥੇ ਤੁਹਾਡੇ ਲਈ ਜਿਹੜਾ ਉਹ ਸੇਵਾ ਕਰੋ, ਖਲਕਤ ਦੀ ਸੇਵਾ ਕਰੋ, ਰੱਬ ਨੂੰ ਯਾਦ ਕਰੋ। ਕੋਈ ਵੀ ਨਾਲ ਹੁਣ ਸਾਰੇ ਲੈ ਦੇ ਕੇ ਜਿਹੜਾ ਮੁਲਕ ਜਿਹਦੀ ਬੁਨਿਆਦ ਕ੍ਰਿਸਚੀਅਨਿਟੀ ਦੇ ਉੱਤੇ ਹੈ, ਕਿਉਂਕਿ ਅਮਰੀਕਨ ਪ੍ਰੈਜ਼ੀਡੈਂਟ ਜਦੋਂ ਸਹੁੰ ਚੁੱਕਦਾ ਹੈ ਬਾਈਬਲ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕਦਾ, ਉਹ ਕਹਿਣ ਨੂੰ ਚਰਚ ਐਂਡ ਸਟੇਟ ਅੱਡ-ਅੱਡ ਨੇ, ਲੇਕਿਨ ਅਲਟੀਮੇਟਲੀ ਉਹੀ ਬਾਈਬਲ ਜਿਹੜੀ ਇਹੀ ਸਿਖਾਉਂਦੀ ਹੈ ਕਿ ਭਾਈ ਇਹ ਦੁਨੀਆ ਫਾਨੀ ਹੈ ਔਰ ਅਲਟੀਮੇਟਲੀ ਤੁਸੀਂ ਬਾਈਬਲ ਵਾਲੇ ਤਾਂ ਕਿੰਗਡਮ ਆਫ ਹੈਵਨ ਦਾ ਪ੍ਰੋਮਿਸ ਕਰਦੇ ਨੇ ਕਿ ਭਾਈ ਅਲਟੀਮੇਟਲੀ ਤੁਸੀਂ ਕਿੰਗਡਮ ਆਫ ਹੈਵਨ 'ਚ ਜਾਣਾ, ਤੇ ਜੇ ਕਿੰਗਡਮ ਆਫ ਹੈਵਨ 'ਚ ਜਾਣਾ ਹੈ ਤੇ ਜਿਹੜਾ ਤੁਹਾਨੂੰ ਕੋਈ ਮੌਕਾ ਲੋਕਾਂ ਨੇ ਦਿੱਤਾ ਹੈ ਉਹਨੂੰ ਤੁਸੀਂ ਗ੍ਰੇਸਫੁਲੀ ਕਰੋ, ਔਰ ਜਦੋਂ ਉਸ ਦੇ ਜਿਹੜੇ ਵੀ ਰੂਲਸ ਆਫ ਦਾ ਗੇਮ ਨੇ ਪਲੇ ਬਾਈ ਦੈਟ। ਲੇਕਿਨ ਮੈਂ ਸਮਝਦਾ ਵੀ ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਇਸ ਸਾਰੇ ਸਿਸਟਮ ਨੂੰ ਮੈਂ ਸਮਝਦਾ ਕਿ ਬਟ ਆਫ ਜੋਕਸ ਦੁਨੀਆ ਦੇ ਅਰਾਊਂਡ, ਔਰ ਡੀਟੇਲ 'ਚ ਜਾਣ ਤੋਂ ਪਹਿਲਾਂ ਜੇ ਮੈਂ ਇਹ ਦੇਖਾਂ ਕਿ ਭਾਈ ਕਿੰਨੇ ਪਾਸਿਓਂ, ਕਿਉਂਕਿ ਇਸ ਵੇਲੇ ਜਦੋਂ ਲਾਈਵ ਕਵਰੇਜ ਸਾਰੇ ਪਾਸੇ ਚੱਲ ਰਹੀ ਆ, ਹਰ ਮਿੰਟ ਜਿੰਨੀਆਂ ਕਿ ਮੈਂ ਸਟੋਰੀਜ਼ ਕੱਢੀਆਂ ਉਹ ਸਾਰੀਆਂ ਹੁਣ ਪੁਰਾਣੀਆਂ ਹੋ ਗਈਆਂ, ਜਿਹੜੀਆਂ ਘੰਟੇ ਪਹਿਲਾਂ ਦੀਆਂ ਵੀ ਸੀ। ਲੇਕਿਨ ਇਹਦੇ 'ਚ ਅਸੀਂ ਇਹ ਵੀ ਦੇਖਿਆ ਕਿ ਇਹਦੇ 'ਚ ਦੂਸਰੀ ਗੱਲ ਜਿਹੜੀ ਮੇਰੇ ਮਾਈਂਡ 'ਚ ਆ ਰਹੀ ਸੀ ਜਦੋਂ ਮੈਂ ਦੇਖਿਆ ਕਿ ਟਵਿੱਟਰ ਨੇ, ਫੇਸਬੁੱਕ ਨੇ, ਯੂਟਿਊਬ ਨੇ ਉਹ ਵੀਡੀਓ ਜਿਹੜੀ ਅੱਜ ਟਰੰਪ ਨੇ ਕਿ ਫਰੈਡੂਲੈਂਟ ਇਲੈਕਸ਼ਨ ਔਰ ਸਟੋਲਨ ਇਲੈਕਸ਼ਨ, ਉਹ ਉਹਨਾਂ ਨੇ ਡਿਲੀਟ ਕਰ ਦਿੱਤੀ ਹੈ। ਔਰ ਟਵਿੱਟਰ ਨੇ ਈਵਨ 12 ਘੰਟੇ ਲਈ ਜਿਹੜਾ ਟਰੰਪ ਦਾ ਅਕਾਊਂਟ ਵੀ ਜਿਹੜਾ ਲੌਕ ਕਰ ਦਿੱਤਾ ਹੈ। ਔਰ ਮੈਨੂੰ ਫਿਰ ਉਹ ਸ਼ੈਕਸਪੀਅਰ ਦੀ ਲਾਈਨ ਕਿ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਕਿ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਹੈ ਫਿਰ ਉਹਦਾ ਹੁਕਮ ਨਹੀਂ ਚੱਲ ਰਿਹਾ ਹੁੰਦਾ, ਉਹਦੀ ਮੈਜੈਸਟੀ, ਉਹਦਾ ਰੋਬ ਦਾ, ਉਹਦਾ ਤਾਮ ਝਾਮ ਜਿਹਨੂੰ ਕਹਿੰਦੇ ਨੇ, ਉਹ ਖਤਮ ਹੋ ਜਾਂਦਾ, ਦੌੜ ਰਹੀ ਹੁੰਦੀ ਹੈ। ਸੋ ਇਹ ਆਪਣੇ ਆਪ 'ਚ ਹੀ ਦੱਸ ਰਿਹਾ ਕਿ ਭਾਈ ਜੇ ਵਾਈਸ ਪ੍ਰੈਜ਼ੀਡੈਂਟ ਨੇ ਵੀ, ਮਾਈਕ ਪੈਂਸ ਨੇ ਦੇਖਿਆ, ਉਹਨਾਂ ਨੇ ਕਿਹਾ ਜੀ ਹੁਣ ਦਿਨ ਪੂਰੇ ਹੋ ਗਏ ਤਾਂ ਸਾਡਾ ਸਲਾਮ ਕਬੂਲ ਕਰੋ ਤੇ ਅਸੀਂ ਹੁਣ ਆਪਣਾ ਰਾਹ ਲਈਏ। ਉਹ ਤਾਂ ਆਪਣੇ ਪ੍ਰੋਸਪੈਕਟਸ ਤੋਂ ਦੇਖ ਰਹੇ ਹੋਣਗੇ ਕਿ ਮਾਈਕ ਪੈਂਸ ਕੱਲ੍ਹ ਨੂੰ ਇੰਡੀਪੈਂਡੈਂਟ ਪ੍ਰੈਜ਼ੀਡੈਂਟ ਲਈ ਵੀ ਰਨ ਕਰ ਸਕਦੇ ਨੇ। ਔਰ ਦੂਸਰੇ ਪਾਸੇ ਜਦੋਂ ਅਸੀਂ ਇਹ ਦੇਖ ਰਹੇ ਕਿ ਵੀ ਇਹ ਈਵਨ ਇਹਨਾਂ ਨੇ ਸਾਰਿਆਂ ਨੇ ਇਸ ਨੂੰ ਉਹਨਾਂ ਦੀ ਡਿਲੀਟ ਕਰ ਦਿੱਤੀ ਹੈ। ਔਰ ਇਹ ਖਬਰਾਂ ਜਿਹੜੀ ਟਵਿੱਟਰ ਲੌਕਸ ਪ੍ਰੈਜ਼ੀਡੈਂਟ ਟਰੰਪਸ ਅਕਾਊਂਟ, ਔਰ ਹੁਣ ਇਸ ਵੇਲੇ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਬੇਸ਼ੱਕ ਉਦੋਂ ਇੱਕ ਕਿਓਸ ਪੈਦਾ ਹੋਇਆ, ਸੈਨੇਟ ਕਾਂਗਰਸ ਵਾਲਿਆਂ ਨੇ ਲੁੱਕੇ ਹੀ ਜਾਨਾਂ ਬਚਾਈਆਂ ਔਰ ਉਹਨਾਂ ਨੂੰ ਸੇਫਟੀ 'ਚ ਕੱਢਿਆ ਗਿਆ। ਪਰ ਇਹ ਵੀ ਫਿਰ ਮੈਂ ਜਦੋਂ ਇਹ ਕਹਿੰਦਾ ਕਿ ਵੀ ਫਿਰ ਵੀ ਸਿਸਟਮ ਰੀਬਾਊਂਸ ਕਰਦਾ ਔਰ ਸਿਸਟਮ ਦੀ ਰੀਬਾਊਂਸਿੰਗ ਸੀ
ਕਿ ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਕਾਂਗਰਸ ਔਰ ਸੈਨੇਟ ਦਾ ਸੈਸ਼ਨ ਚੱਲ ਰਿਹਾ ਔਰ ਉਹਨਾਂ ਨੇ ਜਿਹੜਾ ਉਹ ਅੱਜ ਹੀ ਉਹ ਐਂਡੋਰਸ ਕਰਕੇ ਨਿਕਲਣਗੇ। ਔਰ ਇਹ ਸਾਰਾ ਜਦੋਂ ਹੋਇਆ, ਜੋ ਬਾਈਡਨ ਨੇ ਇੱਕਦਮ ਮੈਸੇਜ ਦਿੱਤਾ ਆ ਕੇ, ਔਰ ਇਹ ਵੀ ਬੜਾ, ਔਰ ਅੱਜ ਮੈਂ ਔਰ ਦੂਸਰਾ ਪਾਸੇ ਮੈਂ ਦੇਖ ਰਿਹਾ ਸੀ ਕਿ ਪਾਵਰ ਦਾ ਕਿੰਨਾ ਨਸ਼ਾ ਆ ਜਾਂਦਾ ਆਪਣੇ ਆਪ। ਅੱਜ ਵਾਕਈ ਜਦੋਂ ਜੋ ਬਾਈਡਨ ਨੇ ਐਡਰੈਸ ਕੀਤਾ ਨੇਸ਼ਨ ਦੇ ਨਾਂ, ਬੜਾ ਬਰੀਫ ਐਡਰੈਸ ਸੀ, ਹੀ ਵਾਸ ਲੁਕਿੰਗ ਲਾਈਕ ਅ ਪ੍ਰੈਜ਼ੀਡੈਂਟ ਨਾ, ਕਿਉਂਕਿ ਹੀ ਇਜ਼ ਪ੍ਰੈਜ਼ੀਡੈਂਟ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬੜੀ ਗ੍ਰੇਸਫੁਲੀ। ਔਰ ਉਸ ਤੋਂ ਬਾਅਦ ਫਿਰ ਟਰੰਪ ਨੇ ਆ ਕੇ ਆਪਣਿਆਂ ਨੂੰ ਕਿਹਾ, ਜੇ ਉੱਥੇ ਫਿਰ ਕਹਿ ਰਿਹਾ ਕਿ ਸਟੀਲ ਹੋ ਗਈ ਇਲੈਕਸ਼ਨ, ਯੂ ਆਰ ਲਵਿੰਗ ਪੀਪਲ, ਦੋਜ਼ ਹੂ ਹੈਵ ਕਮ, ਪਲੀਜ਼ ਗੋ ਹੋਮ, ਪਲੀਜ਼ ਗੋ ਹੋਮ, ਡੋਂਟ ਡੂ ਐਨੀਥਿੰਗ, ਡੋਂਟ ਬੀ ਵਾਇਲੈਂਟ। ਇਹ ਬਾਤ ਜਦੋਂ ਕਿ ਐਨ ਕੰਮ ਨਿਬੇੜ ਦਿੱਤਾ, ਮਤਲਬ ਉਹ ਕਰ ਲਿਆ। ਹੁਣ ਇਹ ਵੀ ਇੱਕ ਅਮਰੀਕਾ 'ਚ ਮੈਂ ਦੇਖ ਰਿਹਾ ਸੀ ਕਿ ਕੋਈ ਪ੍ਰੈਸੀਡੈਂਟ, ਔਰ ਉਹਦੇ 'ਚ ਸਿਰਫ ਇੱਕੋ ਹੀ ਆਉਂਦਾ ਹੈ ਕਿ ਜਦੋਂ ਇਹ ਸ਼ਾਇਦ 1812 ਦਾ ਜ਼ਿਕਰ ਹੈ, ਜਦੋਂ ਇੱਕ ਵਾਰ ਬ੍ਰਿਟਿਸ਼ ਨੇ ਆਪਣਾ ਇਹਨਾਂ ਦੇ ਉੱਤੇ ਫਿਰ ਅਟੈਕ ਕੀਤਾ, ਕੋਈ ਇਸ਼ੂ ਬਣਿਆ ਔਰ ਉਹ ਵਾਈਟ ਹਾਊਸ ਨੂੰ ਉਹਨਾਂ ਨੇ ਅੱਗ ਲਾ ਦਿੱਤੀ ਸੀ ਆ ਕੇ। ਅਦਰ ਦੈਨ ਦੈਟ, ਜਾਂ 1932-33 'ਚ ਫਸਟ ਵਰਲਡ ਵਾਰ ਦੇ ਵੈਟਰਨਸ ਨੇ ਬੜਾ ਵੱਡਾ ਪ੍ਰੋਟੈਸਟ, ਜਿਹੜੇ 30-35 ਹਜ਼ਾਰ ਲੋਕ ਸੀ, ਹੋਰ ਵੀ ਸ਼ਾਮਲ ਹੋਏ, ਕੱਢਿਆ, ਜਿਹਦੇ 'ਚ ਵਾਇਲੈਂਸ ਹੋਏ ਸੀ, 4-5 ਬੰਦੇ ਮਰੇ। ਲੇਕਿਨ ਇਵੇਂ ਕਦੇ ਨਹੀਂ ਹੋਇਆ ਅਮਰੀਕਨ ਹਿਸਟਰੀ 'ਚ ਕਿ ਬਈ ਕਿਸੇ ਨੇ ਇਸ ਤਰ੍ਹਾਂ ਹਾਊਸ ਔਰ ਸੈਨੇਟ ਦੇ ਵਿੱਚ ਔਰ ਅੰਦਰ ਭੰਨ ਤੋੜ ਕੀਤੀ, ਅੰਦਰ ਸ਼ੀਸ਼ੇ ਵੀ ਤੋੜੇ। ਹੋਰ ਕੀ ਹੋਏਗਾ ਉਹਨਾਂ ਨੇ, ਤਾਂ ਕੱਲ ਤੱਕ ਹੋਰ ਡਿਟੇਲ 'ਚ ਖਬਰਾਂ ਆਉਣਗੀਆਂ। ਲੇਕਿਨ ਇਹ ਇੱਕ ਡਿਸਗ੍ਰੇਸ ਜ਼ਰੂਰ ਸਾਹਮਣੇ ਆਈ। ਔਰ ਇਸ ਸਾਰੇ ਦਾ ਜਿਹੜਾ ਨੈਂਸੀ ਪਲੋਸੀ, ਜਿਹੜੀ ਥਰਡ ਮੋਸਟ ਪਾਵਰਫੁਲ ਹੈ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੋਂ ਬਾਅਦ ਸਪੀਕਰ ਹੈ, ਉਹਨੇ ਕਿਹਾ ਵੀ ਵਿਲ ਨਾਓ ਬੀ ਪਾਰਟ ਆਫ ਹਿਸਟਰੀ, ਕਿ ਬੇਸ਼ੱਕ ਉਹਨਾਂ ਨੇ ਆਪਣੀ ਦਿਖਾਈ ਹੈ ਕਰਤੂਤ, ਪਰ ਅਸੀਂ ਜਿਹੜੀ ਹੈ ਰੈਜ਼ੀਲੀਅੰਸ ਦਿਖਾ ਰਹੇ। ਔਰ ਇਹਨੂੰ ਕੰਡੈਮ ਕਰਨ ਵਾਲਿਆਂ 'ਚ ਈਵਨ ਜਿਹੜੇ ਬਹੁਤ ਸਾਰੇ ਰਿਪਬਲਿਕਨਸ ਵੀ, ਜਿਨ੍ਹਾਂ ਦੇ ਵਿੱਚ ਪਿਛਲੇ ਪ੍ਰੈਜ਼ੀਡੈਂਟ ਜਾਰਜ ਡਬਲਿਊ ਬੁਸ਼ ਨੇ ਕੰਡੈਮ ਕੀਤਾ। ਔਰ ਜਿਹੜਾ ਇਹ ਸਾਰੇ 'ਚ ਜਿਹੜੇ ਮੁਲਕਾਂ ਦੇ ਹੈਡਸ ਨੇ, ਜਿਨ੍ਹਾਂ ਦੇ ਵਿੱਚ ਫਰਾਂਸ, ਇੰਗਲੈਂਡ ਔਰ ਹੋਰ ਵੀ ਵੱਡੇ ਮੁਲਕਾਂ ਨੇ, ਉਹਨਾਂ ਨੇ ਇਸ ਨੂੰ ਜਿਹੜਾ ਕੰਡੈਮ ਕੀਤਾ। ਔਰ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਕਰਫਿਊ ਹੈ ਰਾਤ ਦਾ। ਔਰ ਇਕੱਲਾ ਇਹੀ ਨਹੀਂ, ਜਿਹੜੇ ਇਹ ਕਰਨ ਵਾਲੇ ਸੀ ਵਿਖਾਵੇ, ਉਹਨਾਂ ਨੇ ਮੀਡੀਆ ਨੂੰ ਵੀ ਆਪਣੇ ਹਮਲੇ ਦਾ ਸ਼ਿਕਾਰ ਬਣਾਇਆ ਔਰ ਉਹਨਾਂ ਦੇ ਕੈਮਰੇ ਸਾਰੇ ਤੋੜੇ ਬਾਹਰ ਨਿਕਲ ਕੇ। ਔਰ ਬੇਸ਼ੱਕ US ਦੇ ਜਿਹੜੇ ਹੁਣ ਸਿਕਿਉਰਿਟੀ ਵਾਲੇ ਨੇ, ਉਹ ਕਹਿ ਰਹੇ ਨੇ ਕਿ ਵੀ ਬਿਲਕੁਲ ਬਿਲਡਿੰਗ ਹੁਣ ਸਿਕਿਉਰ ਹੈ। ਔਰ ਫੋਰਨ ਲੀਡਰਸ ਦੇ ਵਿੱਚ ਜਿਨ੍ਹਾਂ ਨੇ ਇਹ ਸਾਰੇ ਨੂੰ ਕੰਡੈਮ ਕੀਤਾ ਹੈ, ਜਿਵੇਂ ਮੈਂ ਕਿਹਾ ਬੋਰਿਸ ਜੌਨਸਨ, ਫਿਰ ਕੈਨੇਡੀਅਨ ਫੋਰਨ ਮਿਨਿਸਟਰ, ਔਰ ਇਸੇ ਤਰ੍ਹਾਂ ਫ੍ਰੈਂਚ ਫੋਰਨ ਮਿਨਿਸਟਰ, ਡੱਚ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਆਫ ਯੂਰਪੀਅਨ ਕੌਂਸਲ, ਉਹਨਾਂ ਨੇ ਵੀ ਕਿਹਾ ਕਿ ਵੀ US ਕਾਂਗਰਸ ਇਜ਼ ਅ ਟੈਂਪਲ ਆਫ ਡੈਮੋਕ੍ਰੇਸੀ, ਟੂ ਵਿਟਨੈਸ ਟੂਨਾਈਟ ਸੀਨਸ ਇਨ ਵਾਸ਼ਿੰਗਟਨ DC ਇਜ਼ ਅ ਸ਼ੌਕ, ਵੀ ਟਰਸਟ ਦਾ US ਟੂ ਇਨਸ਼ੋਰ ਅ ਪੀਸਫੁਲ ਟ੍ਰਾਂਸਫਰ ਆਫ ਪਾਵਰ टू जो बाइडन। सो इस सारे चों, लेकिन अब की बार ट्रंप सरकार वाले मोदी का बयान नहीं आया, क्योंकि वो खुद इस किस्म की गुंडागर्दी करने वाला है, अपनी पावर नूं रखण दे लई उस दी गलबात करांगे। लेकिन एकदम मीडिया के उत्ते होर भी बहुत सारे सवाल, क्योंकि कुछ समा अरसा पहला ही जदों ब्लैक लाइव्स मैटर प्रोटेस्ट होए ਵਾਸ਼ਿੰਗਟਨ ਦੇ ਵਿੱਚ, ਕਿਵੇਂ ਬਰੂਟਲੀ ਪੀਸਫੁਲ ਸਨ, ਉਹਨਾਂ ਨਾਲ ਪੁਲਿਸ ਨੇ ਡੀਲ ਕੀਤਾ, ਡੈਥਸ ਵੀ ਹੋਈਆਂ, ਅਰੈਸਟ ਵੀ ਹੋਈਆਂ। ਇਹ ਵੀ ਪੁੱਛਿਆ ਜਾ ਰਿਹਾ ਕਿ ਵੀ ਇਹ ਜੇ ਬਲੈਕ ਲਾਈਵਸ ਮੈਟਰ ਵੇਲੇ ਇਸ ਕਿਸਮ ਦੀ ਸਖਤੀ ਸੀ ਤੇ ਹੁਣ ਕਿਉਂ ਨਹੀਂ ਕੀਤੀ ਗਈ, ਕਿ ਵੀ ਉਹਨਾਂ ਨੂੰ ਕਿਉਂ ਅਲਾਉ ਕੀਤਾ ਗਿਆ, ਜਿਹੜੇ ਰਾਇਟਰ ਸੀ, ਕਿ ਵੀ ਉਹ ਜਾ ਕੇ ਅੰਦਰ ਵੜ ਕੇ ਕਾਂਗਰਸ ਦੀ ਕਾਰਵਾਈ ਨੂੰ ਇੰਟਰਪਟ ਕਰਨ। ਹਾਲਾਂਕਿ ਮੈਂ ਇਸ ਨੂੰ ਬੇਸ਼ੱਕ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਰੇਸਿਜ਼ਮ ਪੁਲਿਸ ਔਰ ਬਾਕੀ ਅਦਾਰਿਆਂ 'ਚ ਵੀ ਹੈ, ਇਹਨੂੰ ਇਹ ਤੋਂ ਤਾਂ ਕੋਈ ਡਿਨਾਇਲ ਨਹੀਂ ਹੈ। ਪਰ ਕਈ ਵਾਰ ਇਹ ਹੁੰਦਾ ਹੈ ਕਿ ਜੇ ਉੱਥੇ ਲਾਸ਼ਾਂ ਵਿਛੀਆਂ ਹੁੰਦੀਆਂ ਤੇ ਫਿਰ ਸ਼ਾਇਦ ਅਸੀਂ ਡਿਫਰੈਂਟਲੀ ਗੱਲ ਕਰ ਰਹੇ ਹੁੰਦੇ। ਸੋ ਉਹਨਾਂ ਨੇ ਇਹਦੇ ਬਾਵਜੂਦ ਕਿ ਅੰਦਰ ਉਹਨਾਂ ਨੇ ਜ਼ਰੂਰ ਗਨਜ਼ ਖਿੱਚੀਆਂ, ਜਿਹੜੇ ਉਹਨਾਂ ਦੇ ਸਿਕਿਉਰਿਟੀ ਵਾਲੇ ਸੀ, ਔਰ ਬਹੁਤ ਸਾਰੀਆਂ ਪਿਕਚਰਸ ਵੀ ਆਈਆਂ ਕਿ ਜਿਹੜੇ ਰਾਇਟੀਅਰ ਅੰਦਰ ਵੜ ਗਏ ਔਰ ਉਹਨਾਂ ਨੇ ਗਨਜ਼ ਦੇ ਨਾਲ, ਔਰ ਸਿਰਫ ਜੇ ਇੱਕ ਬੀਬੀ ਦੇ ਉੱਤੇ ਉਹਦੇ ਵੀ ਸਰਕਮਸਟਾਂਸ ਸਾਹਮਣੇ ਆਣਗੇ ਕੀ ਹੋਇਆ, ਪਰ ਇਹ ਹੈ ਕਿ ਉਹ ਸਿਵਿਲੀਅਨ ਹੈ ਕਿ ਕੋਈ, ਤੇ ਜੇ ਇਸ ਕਿਸਮ ਦੀ ਵਾਇਲੈਂਸ ਕੋਈ ਕਾਂਗਰਸਮੈਨ, ਸੈਨੇਟਰ ਜਾਂ ਉਹਨਾਂ ਦੇ ਸਟਾਫਰ ਮਰਦੇ ਤੇ ਫਿਰ ਸ਼ਾਇਦ ਇਸ ਨੂੰ ਹੋਰ ਵੀ ਤਰੀਕੇ ਦੇ ਨਾਲ
ਦੇਖਿਆ ਜਾਂਦਾ ਹੈ। ਅੱਛਾ ਔਰ ਜਿਵੇਂ ਬਾਈਡਨ ਨੇ ਕਿਹਾ ਕਿ ਵੀ ਇਹ ਦਿਸ ਇਜ਼ ਨਾਟ ਡਾਈਸੈਂਟ, ਦਿਸ ਇਜ਼ ਕੇਓਸ। ਅੱਛਾ ਔਰ ਉਹਨੇ ਡਾਈਸੈਂਟ ਹੁੰਦਾ ਵੀ ਤੁਸੀਂ ਡਿਸਐਗਰੀ ਕਰਦੇ ਹੋ ਕਿਸੇ ਨਾਲ, ਪਰ ਉਹਨੇ ਕਿਹਾ ਵੀ ਇਹ ਡੈਲੀਬਰੇਟਲੀ ਇਸ ਕੇਓਸ ਨੂੰ ਫੈਲਾਇਆ ਗਿਆ। ਔਰ ਉਹਨਾਂ ਨੇ ਫਿਰ ਵੀ ਇਹ ਹੋਪ ਜਤਾਈ ਹੈ ਕਿ ਅਸੀਂ ਇਸ ਸਾਰੇ ਨੂੰ ਅਗਲੇ 4 ਸਾਲਾਂ 'ਚ ਅਮਰੀਕਾ ਨਵੇਂ ਸਿਰਿਓਂ ਪੈਰਾਂ ਤੇ ਖੜਾ ਕਰਾਂਗੇ। ਹਾਲਾਂਕਿ ਅਜੇ 2 ਹਫ਼ਤੇ ਪ੍ਰੈਜ਼ੀਡੈਂਟ ਟਰੰਪ ਦੀ ਟਰਮ ਦੇ ਵਿੱਚ ਰਹਿੰਦੇ ਨੇ ਦੇਖੋ ਕੀ ਬਣਦਾ। ਔਰ ਹੁਣ ਪਰ ਇੱਕ ਵਾਰੀ ਜਦੋਂ ਐਂਡੋਰਸ ਹੋਏਗਾ, ਫਿਰ ਵੀ ਇਸ ਗੱਲ ਦਾ ਵੀ ਫੀਅਰ ਹੈ ਕਿ ਵੀ ਇਹ ਜਿਹੜੀ ਵਾਇਲੈਂਸ ਉੱਥੇ ਰਾਇਟਰਸ ਨੇ ਡੀਸੀ 'ਚ ਕੀਤੀ ਉਹ ਹੋਰ ਸ਼ਹਿਰਾਂ 'ਚ ਨਾ ਫੈਲੇ। ਔਰ ਖਾਸ ਤੌਰ ਤੇ ਜਿਹੜੀ ਹੁਣ 20 ਜਨਵਰੀ ਵਾਲੀ ਉਹਨਾਂ ਦੀ ਸੈਰੇਮਨੀ ਹੁੰਦੀ ਹੈ, ਉਹ ਬੜੀ ਗ੍ਰੇਸਫੁਲ ਹੁੰਦੀ ਹੈ। ਕਿਵੇਂ ਪ੍ਰੈਜ਼ੀਡੈਂਟ, ਉਹਦੀ ਵਾਈਫ ਹੈਲੀਕਾਪਟਰ 'ਚ ਬੈਠ ਕੇ ਜਾਂਦੇ ਨੇ, ਮਿਲਦੇ ਨੇ, ਉਦੋਂ ਤੱਕ ਪਹੁੰਚਦੇ ਆ ਟਰੰਪ ਕੀ ਰਿਐਕਟ ਕਰੇ। ਲੇਕਿਨ ਅੱਜ ਮੈਂ ਸਮਝਦਾ ਹਾਂ ਕਿ ਵੀ ਅਮਰੀਕਾ ਦੇ ਲਈ ਹੀ ਨਹੀਂ ਇਕੱਲਾ, ਦੁਨੀਆ ਦੇ ਲਈ ਔਰ ਖਾਸ ਤੌਰ ਤੇ ਜਮਹੂਰੀਅਤ ਦੇ ਕਨਸੈਪਟ ਦੇ ਲਈ ਇੱਕ ਡਾਰਕ ਡੇ ਹੈ। ਔਰ ਜਿਵੇਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਕਿਹਾ ਕਿ ਵੀ ਇਸ ਕਿਸਮ ਦਾ ਅਜੇ ਮੋਦੀ ਦੀ ਸਟੇਟਮੈਂਟ ਵੀ ਨਹੀਂ ਆਈ, ਪਰ ਇਹ ਜੇ ਅਮਰੀਕਾ ਦੀ ਡੈਮੋਕ੍ਰੇਸੀ 'ਚ ਇਸ ਕਿਸਮ ਦੀ ਜਿਹੜੀ ਹੈ ਉਹਨੂੰ ਬੁਰਛਾਗਰਦੀ ਦੇ ਨਾਲ ਤੁਸੀਂ ਪਾਵਰ ਕਾਇਮ ਰੱਖਣ ਦੀ ਗੱਲ ਕਰ ਸਕਦੇ ਹੋ, ਤੇ ਜਿੱਥੇ ਆਲਰੇਡੀ ਗੁੰਡਿਆਂ ਦੇ ਕੋਲ ਪਾਵਰ ਹੈ। ਜਦੋਂ ਅਸੀਂ ਮੋਦੀ ਰਜੀਮ ਦੀ ਗੱਲ ਕਰਦੇ ਹਾਂ ਤਾਂ ਗੁੰਡਾਗ੍ਰੇਸੀ ਹੈ। ਇੱਥੇ ਤਾਂ ਫਿਰ ਜੁਡੀਸ਼ਰੀ ਇੰਡੀਪੈਂਡੈਂਟ ਹੈ, ਇਲੈਕਟਰਲ ਕਾਲਜ ਨੇ ਯੀਲਡ ਨਹੀਂ ਕੀਤਾ, ਇਹਨਾਂ ਦੇ ਆਪਣੇ ਸੈਕਟਰੀ ਆਫ ਸਟੇਟ ਜਿਹੜਾ ਜਾਰਜੀਆ ਦਾ ਰਿਪਬਲਿਕ, ਉਹਨੇ ਯੀਲਡ ਨਹੀਂ ਕੀਤਾ ਉੱਥੇ ਤਾਂ। ਔਰ ਮੀਡੀਆ ਇੱਥੇ ਉਹਨੇ ਆਪਣਾ ਪੂਰਾ ਇੰਡੀਪੈਂਡੈਂਟ ਰੱਖਿਆ। ਉੱਥੇ ਤਾਂ ਮੀਡੀਆ ਵੀ ਉਹਨਾਂ ਦਾ ਹੈ, ਸੁਪਰੀਮ ਕੋਰਟ ਵੀ ਉਹਨਾਂ ਦੀ ਹੈ। ਉਹ ਤਾਂ ਸਾਰੇ ਹੀ ਗੁੰਡਿਆਂ ਦੇ ਡਰ ਤੋਂ ਕੋਈ ਬੋਲਦਾ ਹੀ ਨਹੀਂ ਹੈ। ਐਕੈਡੈਮਿਸ਼ੀਅਨ ਔਰ ਯੂਨੀਵਰਸਿਟੀਆਂ 'ਚ ਬੈਠੇ ਲੋਕ ਵੀ ਹੁਣ ਫਾਰਮਰਸ ਕਾਨੂੰਨ ਕਿਸ ਕਦਰ ਫਾਰਮਰਸ ਦੇ ਅਗੇਂਸਟ ਨੇ, ਲੇਕਿਨ 650 ਜਾਂ 850 ਐਕੈਡੈਮਿਸ਼ੀਅਨ ਉਹਨਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੇ, ਉਹ ਕਹਿ ਰਹੇ ਜੀ ਤੁਹਾਡੇ ਬੜੇ ਭਲੇ 'ਚ, ਕਿਉਂਕਿ ਇਹ ਗੁੰਡਾ ਕਰਦੇ ਆ। ਉਹਨਾਂ ਨੇ ਕਾਲ ਕਰਕੇ ਕਿਹਾ ਹੋਣਾ ਕਰੋ ਸਾਈਨ ਇਹਦੇ ਉੱਤੇ, ਔਰ ਉਹਨਾਂ ਸਾਰਿਆਂ ਨੇ ਯੀਲਡ ਕੀਤਾ। ਸੋ ਇਹ ਇੱਕ ਬੈਡ ਪ੍ਰੈਸੀਡੈਂਟ ਹੈ ਕਿ ਭਾਈ ਇਸ ਕਿਸਮ ਦੇ ਰਜੀਮ, ਜੇ ਅਮਰੀਕਾ ਵਰਗਾ ਸਿਸਟਮ ਇਵੇਂ ਕਲੈਪਸ ਨਜ਼ਰ ਆ ਰਿਹਾ। ਹਾਲਾਂ ਮੇਰਾ ਹਮੇਸ਼ਾ ਹੀ ਅਮਰੀਕਨ ਇੰਸਟੀਟਿਊਸ਼ਨਸ ਦੇ ਉੱਤੇ ਟਰਸਟ ਵੀ ਹੈ, ਔਰ ਵਿਦਨ ਆਵਰਸ ਜੇ ਉਹਨਾਂ ਨੇ ਕਲੀਨ ਕਰਾ ਕੇ ਔਰ ਅੱਜ ਹੀ ਉਹਨਾਂ ਨੇ ਐਂਡੋਰਸ ਕਰਨਾ ਉਸ ਸਿਸਟਮ ਦਾ ਬਾਉਂਸ ਬੈਕ ਵੀ ਕਰਨਾ ਸ਼ੁਰੂ। ਪਰ ਇੱਕ ਵਾਰ ਇਹ ਜ਼ਰੂਰ ਇਹਨੇ ਦੱਸ ਦਿੱਤਾ ਹੈ ਕਿ ਭਾਈ ਇਹ ਜਿਹਦੇ ਲਈ ਲਫ਼ਜ਼ ਫਿਆਸਕੋ ਅੰਗਰੇਜ਼ੀ 'ਚ ਇਸਤੇਮਾਲ ਹੁੰਦਾ ਹੈ, ਅੰਗਰੇਜ਼ੀ ਤਾਂ ਪੰਜਾਬੀ ਦਾ ਅਸੀਂ ਕਹਿੰਦੇ ਹਾਂ ਕਿ ਭਾਈ ਇੱਕ ਵਾਰ ਤਾਂ ਇਹ ਸਾਰਾ ਜਿਹੜਾ ਉਹ ਟੁੱਟ ਗਿਆ ਕੰਮ, ਡਿਜ਼ਾਸਟਰ ਸਾਬਤ ਹੋਇਆ। ਸੋ ਅਸੀਂ ਇਹ ਹੋਪ ਕਰਦੇ ਕਿ ਅਲਟੀਮੇਟਲੀ ਇਸ ਸਾਰੇ ਸਿਸਟਮ 'ਚੋਂ ਜਿਹੜਾ ਉਹ ਨਵੀਂ ਟੀਮ ਨਿਕਲੇਗੀ ਔਰ ਉਸ ਸਾਰੇ 'ਚੋਂ ਆਉਣ ਵਾਲੇ ਪੀਰੀਅਡ 'ਚ ਅਮਰੀਕਾ 'ਚ ਪੀਸਫੁਲੀ ਇਹ ਟ੍ਰਾਂਜੀਸ਼ਨ ਹੋਏਗੀ ਅਗਲੇ 2 ਹਫ਼ਤਿਆਂ। ਔਰ ਬਾਕੀ ਜਿਉਂ-ਜਿਉਂ ਡਿਵੈਲਪਮੈਂਟਸ ਹੋਣਗੀਆਂ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੋਪ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ, ਵਿਸ਼ਵਾਸ ਤੇ ਡੋਨੇਸ਼ਨ ਸਦਕਾ ਹੀ ਬੁਲੰਦ ਹੋ ਰਹੀ ਹੈ। ਸੋ TV 84 ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਟੀਚਿੰਗਸ ਨੇ ਉਸ ਦੇ ਉੱਪਰ ਨਿਰਭਰ ਹੈ, ਜਿਸ ਤਰ੍ਹਾਂ ਕਿ ਉਹ ਸਾਰੀ ਦੁਨੀਆ ਦੇ ਵਿੱਚ ਇਸ ਫਲਸਫੇ ਨੂੰ ਪ੍ਰਚਾਰ ਰਿਹਾ। TV 84 ਹੀ ਇੱਕ ਜੋ ਮਾਧਿਅਮ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਈਮੇਲ ਪਤੇ ਤੇ sport@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।